ਜੇ ਤੁਸੀਂ WhatsApp ਇਸਤੇਮਾਲ ਕਰਦੇ ਹੋ, Facebook ਇਸਤੇਮਾਲ ਕਰਦੇ ਹੋ ਜਾਂ ਇੰਟਰਨੈਟ ਰਾਹੀਂ ਕੋਈ ਵੀ ਐਪਲੀਕੇਸ਼ਨ ਇਸਤੇਮਾਲ ਕਰਦੇ ਹੋ ਤੇ ਤੁਹਾਨੂੰ ਲਫ਼ਜ਼ ਹੈਕਿੰਗ ਦਾ ਬੜੇ ਚੰਗੇ ਤਰੀਕੇ ਦੇ ਨਾਲ ਅੰਦਾਜ਼ਾ ਹੋਵੇਗਾ। ਅਸਲ ਦੇ ਵਿੱਚ ਹੈਕਿੰਗ ਹੁੰਦੀ ਕੀ ਹੈ ਤੇ ਅਸੀਂ ਇਹਦੇ ਕੋਲੋਂ ਕਿਸ ਤਰੀਕੇ ਦੇ ਨਾਲ ਬਚ ਸਕਦੇ ਹਾਂ, ਇਸੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਬਲਕਿ ਤੁਹਾਨੂੰ ਇਹ ਵੀ ਦੱਸਾਂਗੇ ਕਿ ਹੈਕਰ ਕੌਣ ਹੁੰਦੇ ਨੇ ਤੇ ਇਹਨਾਂ ਦੀਆਂ ਕਿੰਨੀਆਂ ਕਿਸਮਾਂ ਨੇ। ਹੁਣ ਆਮ ਤੌਰ ਦੇ ਉੱਤੇ ਹੈਕਰ ਉਹਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਉਹ ਪਾਸਵਰਡ ਚੋਰੀ ਕਰਦੇ ਨੇ, ਕ੍ਰੈਡਿਟ ਕਾਰਡ ਦੇ ਨੰਬਰ ਚੋਰੀ ਕਰਦੇ ਨੇ ਤੇ ਕੋਈ ਜ਼ਾਤੀ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਚੋਰੀ ਕਰਦੇ ਨੇ। ਤੇ ਜੇ ਇਹਨੂੰ ਪੋਜ਼ਿਟਿਵਲੀ ਵੇਖੀਏ ਤੇ ਹੈਕਰ ਉਹ ਹੁੰਦਾ ਹੈ ਜਿਹੜਾ ਕਿ ਕੰਪਿਊਟਰ ਪ੍ਰੋਗਰਾਮਿੰਗ ਦੇ ਵਿੱਚ ਬੜਾ ਤਜਰਬਾ ਰੱਖਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਕਿਸੇ ਵੈਬਸਾਈਟ ਨੂੰ, ਕਿਸੇ ਐਪਲੀਕੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕਰਨਾ ਹੈ, ਕੰਪਿਊਟਰ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਤੇ ਐਪਸ ਜਿਹੜੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ। ਹੁਣ ਇਹ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਕਿ ਹੈਕਰਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਉਸ ਪਾਸੇ ਆਉਂਦੇ ਆ। ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਜਿਹੜਾ ਨੰਬਰ ਆਉਂਦਾ ਹੈ ਉਹ ਸਕ੍ਰਿਪਟ ਕੈਡਿਸ ਦਾ ਹੈ। ਹੁਣ ਇਹ ਐਸੇ ਲੋਕ ਹੁੰਦੇ ਨੇ ਜਿਹੜੇ ਹੈਕਿੰਗ ਦੇ ਬਾਰੇ ਕੁਝ ਬਹੁਤਾ ਨਹੀਂ ਜਾਣਦੇ। ਉਹ YouTube ਤੋਂ ਜਾਂ ਆਲੇ ਦੁਆਲਿਓਂ ਕੁਝ ਵੀਡੀਓ ਵੇਖ ਕੇ ਕਿਸੇ ਦਾ ਕੋਈ ਬਣਿਆ ਬਣਾਇਆ ਵਾਇਰਸ ਦਾ ਕੋਡ ਚੁੱਕਦੇ ਨੇ, ਆਪਣੇ ਸਿਸਟਮ ਦੇ ਵਿੱਚ ਚਲਾਉਂਦੇ ਨੇ ਤੇ ਆਪਣੇ ਸਿਸਟਮ ਰਾਹੀਂ ਦੂਜਿਆਂ ਦੇ ਸਿਸਟਮ ਦੇ ਵਿੱਚ ਸੈਂਡ ਕਰਕੇ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਬਾਜ਼ੇ ਵੇਲੇ ਉਹ ਇਹਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਨੇ। ਤੇ ਦੂਜੇ ਨੰਬਰ ਦੇ ਉੱਤੇ ਇੱਕ ਹੋਰ ਹੈਕਰਸ ਦੀ ਕਿਸਮ ਹੈ, ਉਹਨੂੰ ਅਸੀਂ ਵਾਈਟ ਹੈਟ ਹੈਕਰਸ ਆਖਦੇ ਹਾਂ। ਹੁਣ ਇਹ ਹੈਕਰ ਜਿਹੜੇ ਨੇ ਉਹ ਸਾਰਿਆਂ ਤੋਂ ਜ਼ਿਆਦਾ ਰਿਸਪੈਕਟੇਬਲ ਹੈਕਰ ਸਮਝੇ ਜਾਂਦੇ ਨੇ। ਇਹ ਉਹ ਹੈਕਰ ਹੁੰਦੇ ਨੇ ਜਿਹੜੇ ਸਾਡੇ ਅਕਾਊਂਟਸ ਜਿਹੜੇ ਨੇ, Facebook ਦਾ ਅਕਾਊਂਟ ਹੋ ਗਿਆ, WhatsApp ਦਾ ਹੋ ਗਿਆ, Twitter ਦਾ ਅਕਾਊਂਟ ਹੋ ਗਿਆ, ਉਹ ਇਹਨਾਂ ਦੀ ਸਿਕਿਉਰਿਟੀ ਦਾ ਕੰਮ ਕਰਦੇ ਨੇ। ਹੁਣ ਇਹਨਾਂ ਸਾਰੀਆਂ ਕੰਪਨੀਆਂ ਯਾਨੀ Facebook, YouTube, WhatsApp, Instagram, ਇਹਨਾਂ ਲੋਕਾਂ ਨੂੰ ਕੰਪਨੀਆਂ ਜਿਹੜੀਆਂ ਨੇ ਉਹ ਤਨਖਾਹ ਦੇ ਕੇ ਆਪਣੇ ਕੋਲ ਹਾਇਰ ਕਰਦੀਆਂ ਨੇ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਇੱਕ ਹੋਰ ਹੈਕਰਾਂ ਦੀ ਕਿਸਮ ਦੀ ਜਿਹਦਾ ਨਾਮ ਹੈ ਬਲੈਕ ਹੈਟ ਹੈਕਰਸ। ਇਹ ਉਹ ਹੈਕਰ ਨੇ ਜਿਨ੍ਹਾਂ ਨੂੰ ਕੁਝ ਚੰਗਾ ਨਹੀਂ ਸਮਝਿਆ ਜਾਂਦਾ। ਇਹ ਦੂਜਿਆਂ ਦੇ ਸਿਸਟਮ ਦੇ ਵਿੱਚ ਜਾ ਕੇ ਉਹਨਾਂ ਦੀ ਮਾਲੂਮਾਤ ਚੋਰੀ ਕਰਦੇ ਨੇ ਤੇ ਆਪਣੇ ਪਰਸਨਲ ਫਾਇਦੇ ਲਈ ਇਸਤੇਮਾਲ ਕਰਦੇ ਨੇ, ਜਿਵੇਂ ਕਿ ਕ੍ਰੈਡਿਟ ਕਾਰਡ ਹੋ ਗਿਆ, ਪਾਸਵਰਡ ਹੋ ਗਿਆ। ਤੇ ਇਹੋ ਹੀ ਬਲੈਕ ਹੈਟ ਹੈਕਰ ਜਿਹੜੇ ਨੇ ਇਹ ਜਿੰਨੇ ਵੀ ਗਲਤ ਕੰਮ ਹੁੰਦੇ ਨੇ ਆਨਲਾਈਨ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਨੇ। ਇੱਕ ਹੋਰ ਵੀ ਕਿਸਮ ਹੈ ਜਿਹਨੂੰ ਅਸੀਂ ਗ੍ਰੇ ਹੈਟ ਹੈਕਰਸ ਆਖਦੇ ਹਾਂ। ਇਹ ਬਲੈਕ ਤੇ ਵਾਈਟ ਹੈਕਰਸ ਦੇ ਦਰਮਿਆਨ ਦੇ ਵਿੱਚ ਹੁੰਦੇ ਨੇ। ਹੁਣ ਇਹ ਲੋਕਾਂ ਦੇ ਸਿਸਟਮ ਜਿਹੜੇ ਨੇ ਉਹਨਾਂ ਨੂੰ ਆਪਣੇ ਸ਼ੌਕ ਲਈ ਹੈਕ ਕਰਦੇ ਨੇ। ਉਹ ਜਸਟ ਹੈਕ ਕਰਦੇ ਨੇ ਪਰ ਉਹ ਸਿਸਟਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਸਿਰਫ ਆਪਣੇ ਆਪ ਨੂੰ ਮਨਵਾਉਣ ਵਾਸਤੇ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਉਹ ਅਜਿਹੀਆਂ ਹਰਕਤਾਂ ਕਰਦੇ ਨੇ। ਹੁਣ ਇੱਕ ਰੈੱਡ ਹੈਟ ਹੈਕਰਸ ਵੀ ਨੇ। ਇਹ ਉਹ ਹੈਕਰਸ ਨੇ ਜਿਹੜੇ ਕਿ ਬਲੈਕ ਹੈਟ ਹੈਕਰਸ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਗਲਤ ਕੰਮਾਂ ਤੋਂ ਰੋਕਦੇ ਨੇ। ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਉਹਨਾਂ ਦੇ ਸਿਸਟਮ ਦੇ ਵਿੱਚੋਂ ਇਨਫੋਰਮੇਸ਼ਨ ਚੋਰੀ ਕਰ ਰਿਹਾ ਹੈ ਜਾਂ ਕਰ ਚੁੱਕਿਆ ਹੈ ਤੇ ਰੈੱਡ ਹੈਟ ਹੈਕਰ ਜਿਹੜੇ ਨੇ ਯਾਨੀ ਉਹਦੇ ਸਿਸਟਮ ਅੰਦਰ ਜਾ ਕੇ ਜਿਹੜੀ ਮਾਲੂਮਾਤ ਚੋਰੀ ਕੀਤੀ ਗਈ ਹੁੰਦੀ ਹੈ ਜਾਂ ਤੇ ਉਹਨੂੰ ਖਤਮ ਕਰ ਦਿੰਦੇ ਨੇ ਜਾਂ ਉਹਦੇ ਸਿਸਟਮ ਨੂੰ ਖਰਾਬ ਕਰ ਦਿੰਦੇ ਨੇ। ਇਸ ਲਈ ਬਲੈਕ ਹੈਟ ਹੈਕਰ ਜਿਹੜੇ ਨੇ ਉਹਨਾਂ ਨੂੰ ਨਵੇਂ ਸਿਸਟਮ ਦੀ ਲੋੜ ਪੈਂਦੀ ਹੈ। ਹੁਣ ਹੈਕਰਾਂ ਦੀ ਇੱਕ ਹੋਰ ਕਿਸਮ ਵੀ ਹੈ ਜਿਹਨੂੰ ਗ੍ਰੀਨ ਹੈਟ ਹੈਕਰਸ ਆਖਿਆ ਜਾਂਦਾ ਹੈ। ਇਹ ਹੈਕਰ ਜਿਹੜੇ ਨੇ ਸਕ੍ਰਿਪਟ ਕੈਡਿਸ ਵਰਗੇ ਹੁੰਦੇ ਨੇ ਪਰ ਇਹ ਉਹਨਾਂ ਵਾਂਗੂ ਕੋਈ ਕੋਡ ਕਿਤੋਂ ਚੁੱਕ ਕੇ ਕਿਸੇ ਹੋਰ ਪਾਸੇ ਇਸਤੇਮਾਲ ਨਹੀਂ ਕਰਦੇ, ਬਲਕਿ ਇਹਨਾਂ ਨੂੰ ਸਿੱਖਣ ਦਾ ਸ਼ੌਕ ਹੁੰਦਾ ਹੈ ਤੇ ਇਹ ਸਿੱਖ ਕੇ ਹੈਕਰ ਬਣਦੇ ਨੇ। ਹੁਣ ਹੈਕਿੰਗ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਇਹਦੇ ਬਾਰੇ ਵਿੱਚ ਅਸੀਂ ਕਿਸੇ ਹੋਰ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਇਨਫੋਰਮੇਸ਼ਨ ਪਸੰਦ ਆਈ ਹੋਵੇਗੀ।